ਸਾਹਮਣੇ ਕਾਗਜ਼ ਹੱਥ ਵਿੱਚ ਕਲਮ, ਕਾਗਜ਼ ਕੋਰੇ ਦਾ ਕੋਰਾ ਤੇ ਸੋਚ ਇਹ ਪੰਜਾਬੀ ਕਿਵੇਂ ਲਿਖੀਏ। ਇਹਦੇ ਵਿੱਚ ਪਰੇਸ਼ਾਨੀ ਵਾਲੀ ਕਿਹੜੀ ਗੱਲ ਹੈ? ਜਮੀਲ ਅਹਿਮਦ ਪਾਲ ਹੈ ਨਾ। ਹੁਣ ਇਹ ਸਵਾਲ ਬੇਮਾਨੀ ਹੈ ਕਿ ਪੰਜਾਬੀ ਕਿਵੇਂ ਲਿਖੀਏ। ਪ੍ਰੋਫੈਸਰ ਡਾਕਟਰ ਜਮੀਲ ਅਹਿਮਦ ਪਾਲ ਨੇ ਆਪਣੀ ਕਿਤਾਬ ਪੰਜਾਬੀ ਕਿਵੇਂ ਲਿਖੀਏ ਵਿੱਚ ਪੰਜਾਬੀ ਲਿਖਣ ਦਾ ਬੜਾ ਸੌਖਾ ਤਰੀਕਾ ਦੱਸ ਦਿੱਤਾ ਹੈ। ਹੁਣ ਫਿਕਰ ਕਾਦੀ, ਜੋ ਉਰਦੂ ਲਿਖ ਪੜ ਸਕਦਾ ਹੈ ਉਹ ਪੰਜਾਬੀ ਵੀ ਲਿਖ ਪੜ ਸਕਦਾ ਹੈ। ਲਹਿੰਦੇ ਪੰਜਾਬ ਵਿੱਚ ਰਸਮੁਲ ਖਤ ਤੇ ਉਹ ਫਾਰਸੀ ਹੈ ਜਿਹਨੂੰ ਸ਼ਾਹਮੁਖੀ ਵੀ ਕਹਿੰਦੇ ਨੇ। ਪੰਜਾਬੀ ਤੇ ਉਰਦੂ ਵਿੱਚ ਉਹ ਚੱਲਦਾ ਹੈ। ਅਸਲ ਵਿੱਚ ਗੱਲ ਪਤਾ ਕੀ ਹੈ? ਪੰਜਾਬੀ ਲਿਖਣ ਲੱਗਿਆਂ ਅੜ ਫਸ ਇਮਲਾ ਤੇ ਹੁੰਦੀ ਹੈ। ਕਦੀ ਸ਼ਾਹਮੁਖੀ ਦੇ ਮਸਲੇ ਪੰਗਾ ਪਾਉਂਦੇ ਨੇ, ਕਦੀ ਵਾਓ ਤੇ ਅਲਫ ਦੀ ਵਰਤੋਂ ਕਨਫਿਊਜ਼ ਕਰਦੀ ਹੈ, ਕਦੀ ਨੂਨ ਅੜਨ ਤੇ ਨੂਨ ਗੁਨਾ ਨੂੰ ਸਮਝਿਆ ਨਹੀਂ ਜਾਂਦਾ, ਸਮਝ ਨਹੀਂ ਆਉਂਦੀ ਕਿ ਉਹ ਕਿਵੇਂ ਲਿਖੀਏ। ਕਦੀ ਵਾਓ ਦੇ ਮਾਮਲੇ, ਵਾਓ ਦੀ ਵਰਤੋਂ ਦੇ ਮਾਮਲੇ, ਕਦੀ ਤੇ ਦੀ ਵਰਤੋਂ ਦਾ ਰਫੜ। ਪਰ ਹੁਣ ਚਿੰਤਾ ਕਾਦੀ, ਜਮੀਲ ਅਹਿਮਦ ਪਾਲ ਨੇ ਇਹ ਸਾਰੇ ਮਸਲੇ ਹੱਲ ਕਰ ਦਿੱਤੇ ਨੇ। ਬਸ ਉਹਦੀ ਕਿਤਾਬ ਪੰਜਾਬੀ ਕਿਵੇਂ ਲਿਖੀਏ ਪੜੋ, ਸਮਝੋ, ਆਪੇ ਵੇਖ ਲਿਆ ਜੀ ਤੁਸੀਂ ਕਿਵੇਂ ਸਪੀਡ ਪੰਜਾਬੀ ਲਿਖਣੇ ਹੋ। ਜਮੀਲ ਅਹਿਮਦ ਪਾਲ ਨੇ ਮਿਆਰੀ ਇਮਲਾ ਬਾਰੇ ਜੋ ਸੁਝਾਅ ਦਿੱਤੇ ਨੇ ਪੰਜਾਬੀ ਲਿਖਣ ਲਈ ਬਹੁਤ ਨੇ। ਪੰਜਾਬੀ ਅਦਬੀ ਮਰਕਜ਼ ਲਾਹੌਰ ਨੇ ਇਸ ਕਿਤਾਬ ਨੂੰ ਬੜੇ ਸੋਹਣੇ ਅੰਦਾਜ਼ ਵਿੱਚ ਛਾਪਿਆ ਹੈ। ਕਿਤਾਬ ਦੀ ਮਕਬੂਲੀਅਤ ਦਾ ਇਹ ਆਲਮ ਹੈ। ਪਹਿਲਾ ਐਡੀਸ਼ਨ ਹੱਥੋਂ ਹੱਥੀਂ ਗਿਆ, ਦੂਜਾ ਮੁੱਕਣ ਵਾਲਾ ਹੈ ਤੇ ਤੀਜੇ ਦੀ ਤਿਆਰੀ ਹੈ। ਪ੍ਰੋਫੈਸਰ ਡਾਕਟਰ ਜਮੀਲ ਅਹਿਮਦ ਪਾਲ ਨੇ ਆਪਣੀ ਕਿਤਾਬ ਪੰਜਾਬੀ ਕਿਵੇਂ ਲਿਖੀਏ ਵਿੱਚ ਸਿਰਫ ਮਿਆਰੀ ਇਮਲਾ ਬਾਰੇ ਹੀ ਸੁਝਾਅ ਨਹੀਂ ਦਿੱਤੇ, ਹੋਰ ਵੀ ਕਈ ਲਿਸਾਨੀ ਇਸ਼ੂਜ਼ ਤੇ ਗੱਲਬਾਤ ਕੀਤੀ ਹੈ। ਫਾਰਸੀ ਲਿਪੀ ਦੀਆਂ ਲੋੜਾਂ ਥੋੜਾਂ ਦਾ ਵੇਰਵਾ ਕੀਤਾ ਹੈ, ਦੱਸਿਆ ਹੈ ਕਿ ਉਹਦੇ ਵਿੱਚ ਕੀ ਖਾਮੀਆਂ ਨੇ, ਕਿਉਂਕਿ ਦੁਨੀਆ ਦੇ ਹਰ ਰਸਮੁਲ ਖਤ ਵਿੱਚ ਇਹ ਵਿਰਲਾ ਮੌਜੂਦ ਨੇ। ਉਹ ਭਰਦੀਆਂ ਨੇ ਤੇ ਹੋਰ ਨਿਸਰ ਆਉਂਦੀਆਂ ਨੇ। ਇਹ ਐਸਾ ਅਮਲ ਹੈ ਜਿਸ ਵਿੱਚ ਤਬਦੀਲੀਆਂ ਨਾਗੁਜ਼ੀਰ ਨੇ। ਮੁਫਰਦ ਤੇ ਮੁਰੱਕਬ ਲਫ਼ਜ਼ਾਂ ਦੇ ਮਾਮਲੇ ਨੇ, ਤਲਫਜ਼ ਤੇ ਸੌਤੀਆਤ ਦੇ ਮਸਲੇ ਨੇ, ਹਰ ਥਾਂ ਦੇ ਵੱਖਰੇ ਲਬੋ ਲਹਿਜੇ ਦੇ ਇਸ਼ੂਜ਼ ਨੇ। ਇਹ ਜ਼ੁਬਾਨਾਂ ਦੀ ਤਰੱਕੀ ਦਾ ਮੁਸਲਸਲ ਅਮਲ ਹੈ। ਇਮਲਾ ਤੇ ਗ੍ਰਾਮਰ ਦਾ ਤਸਲਸਲ ਹੈ, ਕੁਝ ਵੀ ਹਰਫੇ ਆਖਰ ਨਹੀਂ। ਇਸ ਤੋਂ ਵਕਤ ਜਮੀਲ ਅਹਿਮਦ ਪਾਲ ਨੇ ਆਪਣੀ ਕਿਤਾਬ ਪੰਜਾਬੀ ਕਿਵੇਂ ਲਿਖੀਏ ਵਿੱਚ ਸ਼ਾਹਮੁਖੀ ਬਾਰੇ ਵੀ ਸੈਰ ਹਾਸਲ ਬਹਿਸ ਕੀਤੀ ਹੈ। ਦੱਸਿਆ ਹੈ ਲਹਿੰਦੇ ਪੰਜਾਬ ਵਿੱਚ ਪੰਜਾਬੀ ਵਾਸਤੇ ਸ਼ਾਹਮੁਖੀ ਜਾਂ ਫਾਰਸੀ ਲਿਪੀ ਅਪਣਾਈ ਗਈ ਹੈ, ਪਰ ਉਹਨੂੰ ਚੂੰ ਦਾ ਗੁੰਝਲਦਾਰ ਮੁਰੱਬਾ ਬਣਾ ਦਿੱਤਾ ਗਿਆ ਹੈ। ਇਹ ਮਸਲੇ ਸਿਰਫ ਸ਼ਾਹਮੁਖੀ ਵਿੱਚ ਹੀ ਨਹੀਂ, ਬਾਕੀ ਹੋਰ ਜ਼ੁਬਾਨਾਂ ਵਿੱਚ ਵੀ ਨੇ। ਫਾਰਸੀ ਰਸਮੁਲ ਖਤ, ਅਰਬੀ, ਫਾਰਸੀ, ਪਸ਼ਤੋ, ਸਿੰਧੀ, ਬਲੋਚੀ, ਬਰਾਵੀ, ਕਸ਼ਮੀਰੀ, ਅਵੇਗੌਰ ਤੇ ਹੋਰ ਜ਼ੁਬਾਨਾਂ ਲਈ ਵੀ ਅਖਤਿਆਰ ਕੀਤਾ ਗਿਆ ਹੈ। ਤੇ ਉਹਨਾਂ ਸਾਰੀਆਂ ਜ਼ੁਬਾਨਾਂ ਵਿੱਚ ਵੀ ਇਹੋ ਜਿਹੇ ਮਸਲੇ ਨੇ ਤੇ ਉਹਨਾਂ ਮਸਲਿਆਂ ਦੇ ਸੁਝਾਅ ਨੂੰ ਜਮੀਲ ਅਹਿਮਦ ਪਾਲ ਨੇ ਜੋ ਕੁਝ ਤਫਸੀਲੀ ਲਿਖਿਆ ਹੈ ਉਹਨੇ ਪੰਜਾਬੀ ਇਮਲਾ ਦੇ ਬਹੁਤ ਸਾਰੇ ਮਸਲੇ ਹੱਲ ਕਰ ਦਿੱਤੇ ਨੇ। ਮੁੱਕਦੀ ਗੱਲ ਤੇ ਇਹ ਹੈ 20 ਤੋਂ ਵੱਧ ਕਿਤਾਬਾਂ ਦੇ ਖਾਲਕ ਜਮੀਲ ਅਹਿਮਦ ਪਾਲ ਨੇ ਪੰਜਾਬੀ ਲਿਖਣ ਦਾ ਉਹ ਸੌਖਾ ਤਰੀਕਾ ਬੜੇ ਆਸਾਨ ਤੇ ਸਾਦਾ ਤਰੀਕੇ ਨਾਲ ਸਮਝਾਇਆ ਹੈ ਕਿ ਹੁਣ ਪੰਜਾਬੀ ਲਿਖਣਾ ਮਸਲਾ ਹੀ ਕੋਈ ਨਹੀਂ, ਬੜਾ ਸੌਖਾ ਹੋ ਗਿਆ ਹੈ। ਤਿੰਨਾਂ ਪੰਜਾਬਾਂ ਵਿੱਚ ਵਸਦੇ ਪੰਜਾਬੀ ਪਿਆਰਿਆਂ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ ਤੇ ਇਹਦੇ ਚੋਂ ਜੋ ਖਤੇ ਜਮੀਲ ਕਸ਼ੀਦ ਹੁੰਦਾ ਹੈ ਉਹਦੀ ਚਸ ਲੈਣੀ ਜ਼ਰੂਰੀ ਹੈ।